ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਸ ਟਾਈਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਰਮੀਤ ਸਿੰਘ ਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਟੈਲੀਫੋਨ ਦੇ ਰਾਹੀਂ ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 5 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਜੁਗਰਾਜ ਸਿੰਘ ਧਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 855-905-2575 ਹੈ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ। ਸਭ ਤੋਂ ਪਹਿਲਾਂ ਆਪਾਂ ਜੇ ਯੂਕੇ ਦੀ ਗੱਲ ਕਰਦੇ ਜਾਈਏ, ਅੱਜ ਯੂਕੇ ਦੇ ਵਿੱਚ ਬੋਰਿਸ ਜੌਨਸਨ ਹੋਣਾ ਦੀ ਸਰਕਾਰ ਨੂੰ ਬਹੁਤ ਵੱਡਾ ਝਟਕਾ ਲੱਗਾ। ਉਹਨਾਂ ਦੇ 2 ਸੀਨੀਅਰ ਮੋਸਟ ਮਿਨਿਸਟਰ ਉਹ ਰਿਜ਼ਾਈਨ ਕਰ ਗਏ ਹੈਗੇ ਆ। ਉਹ ਕਹਿੰਦੇ ਵੀ ਅਸੀਂ ਹੁਣ ਉਸ ਸਰਕਾਰ ਲਈ ਕੰਮ ਕਰਨਾ ਨਹੀਂ ਚਾਹੁੰਦੇ ਜਿਹੜੀ ਸਕੈਂਡਲ ਦੇ ਨਾਲ ਘਿਰੀ ਹੋਈ ਹੈਗੀ ਆ। ਚਾਂਸਲਰ ਰਿਸ਼ੀ ਸੁਨਕ ਤੇ ਹੈਲਥ ਸੈਕਟਰੀ ਸਾਜਿਦ ਜਾਵੇਦ ਦੋਨਾਂ ਨੇ ਅਨਾਉਂਸ ਕਰ ਦਿੱਤਾ ਹੈ ਟਵਿੱਟਰ ਦੇ ਉੱਤੇ ਵੀ ਅਸੀਂ ਇਸ ਸਰਕਾਰ ਤੋਂ ਅਸਤੀਫਾ ਆਪ ਦੇਣ ਜਾ ਰਹੇ ਹਾਂ ਤੇ ਅਸੀਂ ਇਸ ਦਾ ਪਾਰਟ ਨਹੀਂ ਬਣਾਂਗੇ। ਸਰੋਤਿਆਂ ਨੂੰ ਯਾਦ ਹੋਊਗਾ, ਬੋਰਿਸ ਜੌਨਸਨ ਦੀ ਸਰਕਾਰ ਪਿਛਲੇ 2 ਸਾਲਾਂ ਦੇ ਦੌਰਾਨ ਬਹੁਤ ਸਕੈਂਡਲਾਂ ਦੇ ਵਿੱਚ ਆਈ, ਜਿੱਥੇ ਲੋਕਾਂ ਨੂੰ ਸਖਤ ਰੂਲ ਪਾਸ ਕੀਤੇ ਗਏ ਵੀ ਘਰੋਂ ਨਹੀਂ ਨਿਕਲ ਜਾ ਸਕਦੇ, ਫਿਊਨਰਲ ਤੇ ਨਹੀਂ ਜਾ ਸਕਦੇ, ਤੇ ਉਹਨਾਂ ਦੇ ਖੁਦ ਦੇ ਹੀ ਸਰਕਾਰ ਦੇ ਜਿਹੜੇ ਮਿਨਿਸਟਰ ਸੀ ਉਹ ਪਾਰਟੀਆਂ ਕਰਦੇ ਰਹੇ ਤੇ ਇਹ ਬਾਹਲਾ ਕੁਛ ਬਾਹਰ ਆਇਆ। ਸੋ ਲੱਗਦਾ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਵਾਰੀ VOTING ਹੋਈ ਸੀ, ਉਦੋਂ ਇਹ ਸਰਕਾਰ ਬਚ ਗਈ ਸੀ। ਹੁਣ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਉੱਤੇ ਕੀ ਹੁੰਦਾ ਹੈਗਾ। ਰਿਸ਼ੀ ਸੁਨਾਕ ਖੁਦ ਇਹ ਕੰਟਰੋਵਰਸ਼ੀਅਲ ਫਿਗਰ ਹੀ ਰਿਹਾ, ਜਿੱਦਾਂ ਤੁਸੀਂ ਗੱਲਾਂ ਕੀਤੀਆਂ ਹਰਜੋਤ ਸਿੰਘ ਜੀ, ਤੇ ਨਾਲ ਹੀ ਜਿਹੜਾ ਸਾਜਿਦ ਜਾਵੇਦ ਆ, ਦੋਨੋਂ ਹੀ ਇਹ ਪੂਰੇ ਪੈਂਡੈਮਿਕ ਦੇ ਦੌਰਾਨ ਜਿਹੜੇ ਬ੍ਰਿਟੇਨ ਦੇ ਵਿੱਚ ਰਹਿ ਰਹੇ ਲੋਕ ਆ ਉਹਨਾਂ ਦੀਆਂ ਅੱਖਾਂ 'ਚ ਰੜਕਦੇ ਰਹੇ। ਇਹ ਉਹੀ ਆ ਜਿਹੜੇ ਲੋਕਾਂ ਦੇ ਲਈ ਜਿਨ੍ਹਾਂ ਨੇ ਆਦੇਸ਼ ਦਿੰਦੇ ਰਹੇ ਵੀ ਤੁਸੀਂ ਜਿਹੜੇ ਅੰਦਰ ਡੱਕੇ ਰਹੋ। ਰਿਸ਼ੀ ਸੁਨਾਕ ਉਹਨਾਂ 'ਚੋਂ ਆ ਜਿਨ੍ਹਾਂ ਨੇ ਆਮ ਲੋਕਾਂ ਨੂੰ ਮਿਲਣ ਵਾਲੀ ਜਿਹੜੀ ਮਦਦ ਦੇ ਵਿੱਚ ਕਾਫੀ ਖੋਰਾ ਜਿਹੜਾ ਆ ਉਹ ਲਾਇਆ। ਸੋ ਇਹ ਦੋਨਾਂ ਨੇ ਕੁਛ ਮਿੰਟਾਂ ਦੇ ਇਰਦ ਗਿਰਦ ਦੇ ਫਾਸਲੇ ਦੇ ਵਿੱਚ ਟਵਿੱਟਰ ਦੇ ਉੱਤੇ ਆਪਣੀਆਂ ਰੈਜ਼ਿਗਨੇਸ਼ਨ ਦੀਆਂ ਜਿਹੜੀਆਂ ਚਿੱਠੀਆਂ ਆ ਉਹ ਪੋਸਟ ਕੀਤੀਆਂ ਸੀਗੀਆਂ। ਸੋ ਵੱਡਾ ਜਿਹੜਾ ਆ ਇਹ ਝਟਕਾ ਹੈਗਾ ਆ ਬੋਰਿਸ ਜੌਨਸਨ ਨੂੰ। ਅੰਦਰ ਖਾਤੇ ਉਹਨਾਂ ਦੀ ਹੀ ਆਪਣੀ ਸਰਕਾਰ, ਉਹਨਾਂ ਦੀ ਹੀ ਪਾਰਟੀ ਦੇ ਵਿੱਚ ਵਿਰੋਧ ਦਾ ਸਾਹਮਣਾ ਲਗਾਤਾਰ ਕਰਨਾ ਪੈ ਰਿਹਾ ਆ। ਬਹੁਤ ਸਾਰੇ ਜਿਹੜੇ ਉਹਨਾਂ ਦੇ ਸਾਥੀ ਇਹ ਕਹਿ ਰਹੇ ਆ ਵੀ ਇਟਸ ਨਾਟ ਮੈਟਰ ਆਫ ਵੀ ਇਹ ਕਿਤੇ ਜਾਊਗਾ ਕਿ ਨਹੀਂ, ਇਟਸ ਮੈਟਰ ਆਫ ਵੈਨ, ਵੀ ਕਦੋਂ ਜਿਹੜਾ ਇਸ ਦੀ ਜਿਹੜੀ ਉਹ ਛੁੱਟੀ ਹੋਊਗੀ। ਸੋ ਹੋ ਸਕਦਾ ਵੀ ਆਉਣ ਵਾਲੇ ਸਮੇਂ 'ਚ ਗਾਜ ਜਿਹੜੀ ਆ ਬੋਰਿਸ ਜੌਨਸਨ 'ਤੇ ਵੀ ਡਿੱਗ ਸਕਦੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਿਹੜੇ ਇਲੀਨੋਇਸ ਦੇ ਵਿੱਚ ਹਾਈਲੈਂਡ ਪਾਰਕਸ ਦੇ ਵਿੱਚ ਕਤਲੋਗਾਰਤ ਕਰਨ ਵਾਲਾ ਜਿਹੜਾ ਬੰਦਾ ਫੜਿਆ ਸੀਗਾ, ਉਸ ਦੇ ਬਾਬਤ ਕੁਛ ਅਪਡੇਟਸ ਜਿਹੜੀਆਂ ਉਹ ਆ ਰਹੀਆਂ ਆ। ਇਸ ਨੂੰ ਹੁਣ ਆਲਰੇਡੀ 1st ਡਿਗਰੀ ਮਰਡਰ ਚਾਰਜ ਦੇ ਵਿੱਚ ਉੱਤੇ ਲਾ ਦਿੱਤੇ ਗਏ ਆ। ਇਲੀਨੋਇਸ ਦੀ ਜਿਹੜੀ ਪਰੇਡ ਸ਼ੂਟਿੰਗ ਹੋਈ ਆ ਉਸ ਦੇ ਵਿੱਚ ਉਹ ਉਪ ਰਾਸ਼ਟਰਪਤੀ ਕਮਲਾ ਹੈਰਿਸ ਜਿਹੜੇ ਆ ਉਹ ਵੀ ਪਹੁੰਚੇ ਨੇ ਹਾਈਲੈਂਡ ਪਾਰਕ ਦੇ ਜਿਹੜੇ ਸ਼ੂਟਿੰਗ ਦੇ ਸੀਨ ਦੇ ਉੱਤੇ। ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਲਈ ਤੇ ਤੁਹਾਡੇ ਵਾਸਤੇ ਜਿਹੜੇ ਆ ਉੱਥੇ ਖੜੇ ਹੈਗੇ ਆ। ਸੋ ਇਹ ਜਿਹੜੀਆਂ ਗੱਲਾਂ ਇਸ ਦੇ ਬਾਬਤ ਜਿਹੜੀਆਂ ਉੱਥੇ ਚੱਲ ਰਹੀਆਂ ਆ। ਇਲੀਨੋਇਸ ਸਟੇਟ ਪੁਲਿਸ ਨੇ ਜਿਹੜਾ ਆ ਫਾਇਰ ਆਰਮ ਕਾਰਡ ਕਹਿੰਦੇ ਆ ਵੀ ਦਿੱਤਾ ਸੀਗਾ ਤੇ ਇਹ ਰਿਪੋਰਟ ਜਿਹੜੀ ਆ ਉਹਨਾਂ ਨੂੰ ਮਿਲੀ ਸੀ ਲੋਕਲ ਪੁਲਿਸ ਦੇ ਵੱਲੋਂ ਸ਼ੂਟਿੰਗ ਸਸਪੈਕਟ ਦੇ ਬਾਬਤ। 2 ਸਾਲ ਪਹਿਲਾਂ ਵੀ ਕਹਿੰਦੇ ਵੀ ਪੁਲਿਸ ਇੱਕ ਵਾਰੀ
ਵਾਹ ਵਾਸਤਾ ਇਸ ਦੇ ਨਾਲ ਪਿਆ ਸੀਗਾ। ਤੇ ਪਰ ਉਸ ਟਾਈਮ ਦੇ ਉੱਤੇ ਇਹਦੇ ਘਰੋਂ ਕੁਝ ਜਿਹੜੀਆਂ ਨਾਈਵਜ਼ ਆ, ਤਿੱਖੀਆਂ ਜਿਹੜੀਆਂ ਛੁਰੀਆਂ ਕਹਿ ਲਓ ਵੀ ਕਰਦਾ ਆ, ਉਹਨਾਂ ਨੂੰ ਉੱਥੋਂ ਜਿਹੜਾ ਉਹ ਕੱਢਿਆ ਗਿਆ ਸੀਗਾ। ਸੋ 19 ਸਾਲਾਂ ਦਾ ਸੀਗਾ, ਦਸੰਬਰ 2019 ਦੇ ਵਿੱਚ। ਉਦੋਂ ਇਸ ਬੰਦੇ ਨੇ FOID ਫਾਇਰ ਆਰਮ ਓਨਰਸ ਆਇਡੈਂਟੀਫਿਕੇਸ਼ਨ ਕਾਰਡ ਜਿਹੜਾ ਆ ਉਸ ਦੇ ਲਈ ਵੀ ਅਪਲਾਈ ਕੀਤਾ ਹੋਇਆ ਸੀ, ਜਿਸ ਨੂੰ ਉਸਦੇ ਪਿਤਾ ਨੇ ਉਸ ਟਾਈਮ ਦੇ ਉੱਤੇ ਸਪਾਂਸਰ ਕੀਤਾ ਸੀਗਾ। ਹੁਣ ਹਰਜੋਤ ਸਿੰਘ ਜੀ, ਚਰਚਾਵਾਂ ਇਹ ਚੱਲ ਰਹੀਆਂ ਆ ਵੀ ਇਸ ਬੰਦੇ ਨੇ ਕਈ ਹਫ਼ਤਿਆਂ ਤੱਕ ਇਸ ਸ਼ੂਟਿੰਗ ਦੀ ਪਲੈਨਿੰਗ ਕੀਤੀ ਸੀ। ਬੁੜੀਆਂ ਦੀ ਜਿਹੜੀ ਆ ਉਹ ਪਾ ਕੇ, ਕੱਪੜੇ ਪਾ ਕੇ ਉੱਥੋਂ ਭੱਜਣ ਦੀ ਫਿਰਾਕ ਦੇ ਵਿੱਚ ਸੀਗਾ, ਤੇ ਜਿਸ ਨੂੰ ਬਾਅਦ ਦੇ ਵਿੱਚ ਇਹ ਦਬੋਚ ਲਿਆ ਗਿਆ ਸੀ ਤੇ ਹੁਣ ਹਿਰਾਸਤ 'ਚ ਆ। ਤੇ ਫਸਟ ਡਿਗਰੀ ਮਰਡਰ ਚਾਰਜਿਸ ਇਸ ਉੱਤੇ ਜਿਹੜੀ ਇੰਡੀਪੈਂਡੈਂਸ ਡੇ ਪਰੇਡ ਸ਼ੂਟਿੰਗ ਦੇ ਬਾਬਤ ਲਾਏ ਗਏ ਆ। ਮਾੜੀ ਖਬਰ ਇਹ ਆ ਵੀ ਇਸ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ 'ਚ ਇੱਕ ਹੋਰ ਇਜ਼ਾਫਾ ਜਿਹੜਾ ਆ ਉਹ ਹੋਇਆ ਆ। ਇੱਕ ਜਣਾ ਹੋਰ ਆਪਣੀਆਂ ਸੱਟਾਂ ਦੀ ਮਾਰ ਨਾਲ ਚੱਲਦਾ ਹੋਇਆ ਉਹ ਗੁਜ਼ਰ ਗਿਆ। ਜੀ, ਅਗਲੀ ਖਬਰ, ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਅੱਜ ਦੋ ਮੁਲਕ ਫਿਨਲੈਂਡ ਤੇ ਸਵੀਡਨ ਜਿਨ੍ਹਾਂ ਨੇ ਨਾਟੋ ਦੇ ਵਿੱਚ ਜੁਆਇਨ ਕਰਨ ਲਈ ਐਪਲੀਕੇਸ਼ਨ ਦਿੱਤੀ ਆ, ਉਹਨਾਂ ਦੇ ਕੈਨੇਡਾ ਪਹਿਲਾ ਮੁਲਕ ਬਣ ਗਿਆ ਜਿਸ ਨੇ ਇਹ ਕਿਹਾ ਵੀ ਅਸੀਂ ਫੁੱਲ ਮੈਂਬਰਸ਼ਿਪ ਦੇ ਲਈ ਇਹਨਾਂ ਦੋ ਮੁਲਕਾਂ ਨੂੰ ਅਪਰੂਵ ਕਰਦੇ ਹੈਗੇ ਆ। ਟਰੂਡੋ ਨੇ ਹੋਰ ਵੀ ਜਿਹੜੇ ਐਲਾਈਜ਼ ਹੈਗੇ ਆ ਉਹਨਾਂ ਨੂੰ ਕਿਹਾ ਵੀ ਜਲਦੀ ਤੋਂ ਜਲਦੀ ਆਪਣੀ ਡਿਸੀਜਨ ਫਾਈਨਲਾਈਜ਼ ਕਰੋ ਇਸ ਸੰਬੰਧ ਦੇ ਵਿੱਚ। ਹੈਲਸਿੰਕੀ ਤੇ ਸਟਾਕਹੋਮ ਦੋਨਾਂ ਮੁਲਕਾਂ ਨੇ ਦੀਆਂ ਰਾਜਧਾਨੀਆਂ ਨੇ ਅਪਲਾਈ ਕੀਤਾ ਸੀ ਨਾਟੋ ਦੀ ਮੈਂਬਰਸ਼ਿਪ ਦੇ ਲਈ। ਟਰਕੀ ਥੋੜਾ ਪਹਿਲਾਂ ਐਗਰੀ ਨਹੀਂ ਕਰਦਾ ਸੀ, ਪਰ ਟਰਕੀ, ਫਿਨਲੈਂਡ ਤੇ ਸਵੀਡਨ ਨੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਕਰ ਲਿਆ। ਖਾਸ ਕਰਕੇ ਕੁਰਦਿਸ਼ ਲੋਕਾਂ ਦੀ ਜੋ ਸਪੋਰਟ ਕਰਦੇ ਸੀਗੇ ਉਸ ਨੂੰ ਲੈ ਕੇ। ਤੇ ਹੁਣ ਨਾਟੋ ਦੇ ਸੈਕਟਰੀ ਜਨਰਲ ਜੈਨ ਸਟੋਲਨਬਰਗ ਨੇ ਇਹ ਕਿਹਾ ਹੈਗਾ ਵੀ ਹੋਰ ਵੀ ਜੋ ਲੋਕ ਇਹਨਾਂ ਦੀ ਸਪੋਰਟ ਕਰਨਾ ਚਾਹੁੰਦੇ ਆ ਜਲਦੀ ਤੋਂ ਜਲਦੀ ਕਰ ਸਕਦੇ ਹੈਗੇ ਆ, ਕਿਉਂਕਿ ਫੁੱਲ ਬਲੌਨ ਰਸ਼ੀਆ ਨੇ ਯੂਕਰੇਨ ਦੇ ਵਿੱਚ ਐਂਟਰ ਕਰ ਦਿੱਤਾ ਸੀ, ਅਟੈਕ ਕੀਤਾ ਸੀ ਯੂਕਰੇਨ ਦਾ। ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਕੀ ਹਾਲ ਕੀਤਾ ਆ। ਉਹਨੂੰ ਦੇਖਦੇ ਹੋਏ ਦੋਨੋਂ ਮੁਲਕ, ਇਹਨਾਂ ਦੇ ਜਿਹੜੇ ਬਸ਼ਿੰਦੇ ਆ ਜਾਂ ਪੋਲੀਟੀਸ਼ੀਅਨ ਆ, ਉਹਨਾਂ ਦੇ ਪ੍ਰੈਜ਼ੀਡੈਂਟ ਆ, ਉਹ ਦੇ ਸੀ ਵੀ ਸਾਡੇ ਤੇ ਵੀ ਰਸ਼ੀਆ ਆ ਸਕਦਾ ਹੈ। ਉਸ ਨੂੰ ਦੇਖਦੇ ਹੋਏ ਉਹਨਾਂ ਨੇ ਨਾਟੋ ਦੀ ਮੈਂਬਰਸ਼ਿਪ ਲਈ ਅਪਲਾਈ ਕੀਤਾ ਸੀ। ਜੀ ਜੀ, ਅਗਲੀ ਗੱਲ ਕਰਦੇ ਜਾਈਏ, ਯੂਵਾਲਡੇ ਸ਼ਹਿਰ ਜਿੱਥੇ ਰੌਬ ਐਲੀਮੈਂਟਰੀ ਸਕੂਲ ਸੀ, ਜਿੱਥੇ ਬੱਚਿਆਂ ਦੀ ਕਤਲ ਕਰ ਦਿੱਤਾ ਗਿਆ ਸੀਗਾ ਇੱਕ ਸ਼ੂਟਰ ਦੇ ਦੁਆਰਾ। 19 ਬੱਚੇ ਤੇ 2 ਜਿਹੜੇ ਅਡਲਟ ਆ ਉੱਥੇ ਮਾਰੇ ਗਏ ਸੀ। ਉੱਥੋਂ ਦੇ ਜਿਹੜੇ ਮੇਅਰ ਆ ਡੌਨ ਮੈਕਲਾਫਲਿਨ, ਉਹਨਾਂ ਨੇ CNN ਦੇ ਨਾਲ ਗੱਲ ਕਰਦੇ ਹੋਏ ਕਿਹਾ ਆ ਵੀ ਉਹਨਾਂ ਦਾ ਭਰੋਸਾ ਇਸ ਟਾਈਮ ਟੈਕਸਸ ਦੇ ਲੀਡਰਸ ਤੋਂ ਉੱਠ ਚੁੱਕਾ ਆ, ਜਿਹੜੇ ਇਸ ਪੂਰੇ ਮਾਸ ਸ਼ੂਟਿੰਗ ਦੀ ਜਾਂਚ ਕਰ ਰਹੇ ਆ, ਇਨਵੈਸਟੀਗੇਸ਼ਨ ਕਰ ਰਹੇ ਆ। ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਲਾ ਇਨਫੋਰਸਮੈਂਟ ਦੀ ਨਾਕਾਮੀ ਰਹੀ ਆ, ਉਹਨਾਂ ਨੇ ਰਿਸਪੌਂਡ ਕੀਤਾ ਉਸ ਐਲੀਮੈਂਟਰੀ ਸਕੂਲ ਦੀ ਜਿਹੜੀ ਸ਼ੂਟਿੰਗ ਤੋਂ ਬਾਅਦ ਦੇ ਵਿੱਚ। ਕਹਿੰਦੇ ਵੀ ਮੈਂ 100% ਕੌਨਫੀਡੈਂਟ ਨਹੀਂ ਆ, ਮੈਨੂੰ ਇਹਨਾਂ ਤੇ ਭਰੋਸਾ ਨਹੀਂ ਆ। ਕਹਿੰਦੇ ਵੀ ਮੈਨੂੰ ਤੇ ਇਹ ਵੀ ਸ਼ੱਕ ਆ ਵੀ ਜਿਹੜੇ DPS ਵਾਲੇ ਆ ਉਹ ਕਿਤੇ ਕੋਈ ਕਵਰ ਅਪ ਜਿਹੜਾ ਇਸ ਦੇ ਵਿੱਚ ਨਾ ਕਰ ਦੇਣ। ਸੋ ਉਹਨਾਂ ਨੇ ਜਿਹੜੀ ਮੰਗ ਕੀਤੀ ਆ ਟੈਕਸਸ ਦੇ ਗਵਰਨਰ ਐਬਟ ਤੋਂ ਵੀ ਇਸ ਪੂਰੀ ਜਾਂਚ ਦੇ ਵਿੱਚ ਇੰਟਰਵੀਨ ਕਰਨ, ਤਾਂ ਜੋ ਇਹ ਜਾਂਚ ਸਹੀ ਢੰਗ ਦੇ ਨਾਲ ਹੋ ਸਕੇ ਤੇ ਅਸਲ ਦੇ ਵਿੱਚ ਪਤਾ ਲੱਗ ਸਕੇ ਵੀ ਕਿੱਥੇ ਕਿੱਥੇ ਇਹ ਪੂਰੀਆਂ ਨਾਕਾਮੀਆਂ ਜਿਹੜੀਆਂ ਉਹ ਰਹੀਆਂ ਨੇ। ਸੋ ਪੁਲਿਸ ਦਾ ਰਿਸਪੌਂਸ ਪੂਰੀ ਤਰ੍ਹਾਂ ਫੇਲੀਅਰ ਦੇ ਨਾਲ ਜਿਹੜਾ ਉਹ ਰਿਹਾ ਸੀਗਾ, ਤੇ ਉਸ ਟਾਈਮ ਦੇ ਉੱਤੇ ਸਾਰਾ ਪੂਰਾ ਦੋਸ਼ ਸਕੂਲ ਪੁਲਿਸ ਚੀਫ ਪੈਡਰੋ ਪੀਟ ਅਰਡੈਂਡੋ ਦੇ ਉੱਤੇ ਜਿਹੜਾ ਉਹ ਪਾਇਆ ਗਿਆ ਸੀਗਾ। ਸੋ ਹੁਣ ਜਿਹੜਾ ਯੂਵਾਲਡੇ ਸ਼ਹਿਰ ਦਾ ਜਿਹੜਾ ਮੇਅਰ ਆ ਉਹ ਵੀ ਇਸ ਜਾਂਚ ਦੇ ਉੱਤੇ ਸਵਾਲ ਖੜੇ ਕਰ ਰਿਹਾ ਆ। ਉਸ ਨੂੰ ਭਰੋਸਾ ਜਿਹੜਾ ਉਹ ਘੱਟ ਆ ਵੀ ਕਿਤੇ ਕਵਰ ਅਪ ਨਾ ਕਰ ਜਾਣ, ਵੀ ਆਪਣੇ ਪੁਲਿਸ ਵਾਲਿਆਂ ਨੂੰ, ਬਾਕੀਆਂ ਨੂੰ ਬਚਾਉਣ ਦੀ ਖਾਤਰ ਕਿਤੇ ਹੋਰ ਕਈ ਚੀਜ਼ਾਂ ਤੇ ਪਰਦਾ ਨਾ ਪੈ ਜਾਵੇ। ਅੱਜ US ਦੀ ਸੁਪਰੀਮ ਕੋਰਟ ਨੇ ਜੋ ਇੱਕ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੋਈ ਸੀ AB5 ਨੂੰ ਲੈ ਕੇ, ਉਸ ਨੂੰ ਸੁਣਨ ਤੋਂ ਨਾ ਕਰ ਦਿੱਤੀ ਹੈਗੀ ਆ। ਉਹ ਕਹਿੰਦੇ ਵੀ ਲੋਅਰ ਕੋਰਟ ਦੇ ਕੋਲੇ ਜਾਓ, ਅਸੀਂ ਇਸ ਕੇਸ ਨੂੰ ਨਹੀਂ ਸੁਣਨਾ ਚਾਹੁੰਦੇ। ਸੋ ਅਲਟੀਮੇਟਲੀ ਆਪਾਂ ਪਿਛਲੇ ਕਈ ਸਾਲਾਂ ਤੋਂ ਹੀ ਕਹਿ ਸਕਦੇ ਹਾਂ
ਡਿਸਕਸ ਕਰਦੇ ਆ ਰਹੇ ਸੀ, AV5 ਬਹੁਤ ਜਲਦੀ ਇਹ ਹੁਣ ਕੈਲੀਫੋਰਨੀਆ 'ਚ ਲਾਗੂ ਹੋ ਜਾਊਗਾ, ਅਨਲੈਸ ਕਿ ਉਹਨਾਂ ਨੇ 3 ਕੰਡੀਸ਼ਨਸ ਰੱਖੀਆਂ ਹੈਗੀਆਂ ਇੰਡੀਪੈਂਡੈਂਟ ਕੰਟਰੈਕਟਰਸ ਦੇ ਲਈ। ਉਹ ਵੀ ਆਪਾਂ ਡਿਸਕਸ ਕਰਦੇ ਆ ਰਹੇ ਆ ਪਿਛਲੇ ਸਮਿਆਂ 'ਚ। ਜਿੱਦਣ ਟਰੱਕਿੰਗ ਵਾਲਾ ਪ੍ਰੋਗਰਾਮ ਹੋਊਗਾ ਵੀਰਵਾਰ ਨੂੰ, ਉਦੋਂ ਡਿਟੇਲ 'ਚ ਡਿਸਕਸ ਕਰਾਂਗੇ। ਪਰ ਜੋ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ, ਉਸ ਨੂੰ ਉਹਨਾਂ ਨੇ ਡਿਕਲਾਈਨ ਕਰ ਦਿੱਤਾ ਹੈ ਅੱਜ ਸੁਣਨ ਤੋਂ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਆ, ਫਰੈਜ਼ਨੋ ਦੇ ਵਿੱਚ ਇੱਕ ਨਵੇਂ ਹੋਏ ਬਜ਼ੁਰਗ ਬੀਬੀ ਦੇ ਨਾਲ ਸਕੈਮ ਨੂੰ ਲੈ ਕੇ। ਇਹ ਜੀ ਸਕੈਮ ਦੇ ਵਿੱਚ ਉਸ ਬੀਬੀ ਦਾ $9,000 ਤਾਂ ਉਸ ਬੰਦੇ ਨੇ ਜਿਹੜਾ ਉਹ ਲੁੱਟਿਆ ਹੀ ਲੁੱਟਿਆ। ਪੂਰੀ ਜਿਹੜਾ ਤੁਹਾਨੂੰ ਜੇ ਮਾਜਰਾ ਦੱਸਦੇ ਜਾਈਏ, 82 ਸਾਲਾਂ ਦੀ ਬੀਬੀ ਜਿਹੜੀ ਕਿ ਆਪਣੀ ਕੰਪਿਊਟਰ ਦੇ ਉੱਤੇ ਸੀਗੀ, ਉਸ ਨੂੰ ਅਚਾਨਕ ਇੱਕ ਮੈਸੇਜ ਆਇਆ ਵੀ ਤੇਰੇ ਕੰਪਿਊਟਰ ਦੇ ਵਿੱਚ ਵਾਇਰਸ ਆ ਤੇ ਤੈਨੂੰ ਮਾਈਕਰੋਸਾਫਟ ਨੂੰ ਕਾਲ ਕਰਨੀ ਪਊਗੀ। ਭੋਲੇਪਨ ਦੇ ਵਿੱਚ ਉਸਨੇ ਉਹ ਕਾਲ ਕਰ ਦਿੱਤੀ। ਕਾਲ ਕਰਦੇ ਹੀ ਉਹਨੂੰ ਇਸ ਤਰੀਕੇ ਦੇ ਨਾਲ ਟਰੀਟ ਕੀਤਾ ਗਿਆ ਵੀ ਦੇਖ ਤੇਰੇ ਜਿਹੜੇ ਆ ਅਕਾਊਂਟ ਦੇ ਵਿੱਚੋਂ ਡਾਲਰ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਚੀਨ ਵਾਲੇ। ਇਹ ਸਕੈਮਰਸ ਨੇ ਕਿਹਾ ਵੀ ਤੇਰੇ ਨਾਲ ਸਕੈਮ ਹੋ ਰਿਹਾ ਆ, ਇਸ ਲਈ ਤੂੰ ਪਹਿਲਾਂ ਹੀ ਜਿਹੜੇ ਡਾਲਰ ਕਢਾ ਕੇ ਤੇ ਇੱਥੇ ਜਿਹੜਾ ਉਹ ਜਮ੍ਹਾਂ ਕਰਾ ਦੇ, ਇਸ ਤੋਂ ਪਹਿਲਾਂ ਵੀ ਇਸ ਦੇ ਵਿੱਚ ਕੁਝ ਹੋਰ ਮੁਸ਼ਕਿਲ ਆ ਜਾਵੇ। ਉਸ ਨੇ ਸੋਚਿਆ ਵੀ ਮੈਂ ਆਪਣੀ ਕੁੜੀ ਨੂੰ, ਜੋ ਕਿ ਇਹਦੇ ਲਾਗੇ ਇੱਥੇ ਇਸੇ ਸ਼ਹਿਰ 'ਚ ਹੀ ਰਹਿੰਦੀ ਆ, ਵੀ ਮੈਂ ਉਹਨੂੰ ਕਾਲ ਕਰਾਂ। ਨਾਲ ਹੀ ਸਕੈਮਰਾਂ ਨੇ ਉਹਨੂੰ ਡਰਾ ਦਿੱਤਾ ਵੀ ਜੇ ਤੂੰ ਕਿਸੇ ਨੂੰ ਹੋਰ ਨੂੰ ਕਾਲ ਕੀਤੀ ਤੇ ਇਹ ਵਾਇਰਸ ਉਹਨਾਂ ਦੇ ਕੰਪਿਊਟਰ ਜਾਂ ਫੋਨ ਦੇ ਵਿੱਚ ਵੀ ਜਿਹੜਾ ਉਹ ਫੈਲ ਜਾਊਗਾ। ਉਹਨਾਂ ਨੇ ਇਸ ਬੀਬੀ ਨੂੰ ਕਨਵਿੰਸ ਕਰ ਲਿਆ। ਉਹ ਵੈਲਸ ਫਾਰਗੋ ਬੈਂਕ 'ਚ ਗਈ, ਉਹਨੇ ਆਪਣਾ ਅਕਾਊਂਟ ਖਾਲੀ ਕਰਾਇਆ, ਪੂਰੀਆਂ ਹਦਾਇਤਾਂ ਦੇ ਕੇ ਸਕੈਮਰਸ ਨੇ ਘੱਲਿਆ ਕੋਚ ਕਰਕੇ ਵੀ ਜੇ ਤੈਨੂੰ ਪੁੱਛਣ ਵੀ ਭਾਈ ਇੰਨੀ ਰਕਮ ਕਿਉਂ ਕਢਾ ਰਹੀ ਆ, ਤੇ ਤੂੰ ਅੱਗੋਂ ਬੈਂਕ ਵਾਲਿਆਂ ਨੂੰ ਕਹਿਣਾ ਆ ਵੀ ਮੈਂ ਤਾਂ ਜੀ ਕਾਰ ਬਾਏ ਕਰਨ ਲੱਗੀ ਆ, ਤਾਂ ਜੋ ਕਿਤੇ ਉਹਨਾਂ ਨੂੰ ਪਤਾ ਨਾ ਲੱਗ ਜਾਵੇ। ਜਦ ਬੈਂਕ ਦੇ ਵਿੱਚ ਹਰਜੋਤ ਸਿੰਘ ਜੀ ਇਸਨੇ $9,000 ਕਢਾ ਲਿਆ ਸੀਗਾ, ਇਸ ਨੂੰ ਊਬਰ ਨਹੀਂ ਸੀ ਮਿਲ ਰਹੀ ਵਾਪਸ ਜਾਣ ਦੇ ਲਈ। ਬੈਂਕ ਦਾ ਮੈਨੇਜਰ ਚੰਗਾ ਸੀ, ਕਹਿੰਦਾ ਚੱਲ ਮੈਂ ਤੈਨੂੰ ਘਰੇ ਛੱਡ ਆਉਂਦਾ, ਵੀ ਤੂੰ ਕਿੱਥੇ 100 ਡਿਗਰੀ ਦੀ ਗਰਮੀ ਦੇ ਵਿੱਚ ਤੇ ਇੰਨੇ ਹਜ਼ਾਰਾਂ ਹੀ ਡਾਲਰ ਜੇਬ 'ਚ ਪਾ ਕੇ ਜਿਹੜੀ ਉਹ ਘੁੰਮਦੀ ਰਹੇਂਗੀ। ਘਰੇ ਪਹੁੰਚੀ, ਉਹ ਮਾਈਕਰੋਸਾਫਟ ਵਾਲੇ ਜਿਹੜੇ ਸੋ ਕਾਲਡ ਆ, ਉਹਨਾਂ ਨੇ ਮੁੜ ਕੇ ਦੁਬਾਰਾ ਜਿਹੜੇ ਸਕੈਮਰਸ ਮਾਈਕਰੋਸਾਫਟ ਬਣ ਕੇ ਉਹਨੂੰ ਕਾਲ ਕੀਤੀ ਵੀ ਵਾਪਸ ਤੂੰ ਪਹੁੰਚ ਗਈ ਆ। ਕਹਿੰਦੇ ਵੀ ਇੰਨਾ ਪੈਸਾ ਆ ਕਿ ਤੈਨੂੰ ਬਹੁਤ ਜ਼ਿਆਦਾ ਰਿਸਕ ਆ, ਤੂੰ ਇੱਦਾਂ ਕਰ ਵੀ ਇੱਥੋਂ ਜਾ ਕੇ ਤੈਨੂੰ ਇੱਕ ਥਾਂ ਦੱਸਦੇ ਆ, ਉੱਥੇ ਜਾ ਕੇ ਪੈਸੇ ਜਮ੍ਹਾਂ ਕਰਾ ਦੇ। ਫਿਰ ਆਇਆ ਸਕੈਮਰ, ਜਾਂ ਖੁਦ ਜਾਂ ਉਸਦੇ ਨਾਲ ਕੰਮ ਕਰਨ ਵਾਲਾ। ਅਫਸੋਸ ਦੇ ਨਾਲ ਕਹਿਣਾ ਪੈ ਰਿਹਾ, ਇੱਕ ਪੱਗ ਬੰਨ੍ਹ ਕੇ ਸਰਦਾਰ ਬੰਦਾ ਇਸ ਬੀਬੀ 82 ਸਾਲਾਂ ਦੀ ਬੁੜੀ ਦੇ ਕੋਲ ਪਹੁੰਚਿਆ, ਬਜ਼ੁਰਗ ਦੇ ਕੋਲ ਪਹੁੰਚਿਆ, ਉਹਨੂੰ ਵਲੈਰੋ ਦੇ ਉੱਤੇ ਲੈ ਗਿਆ ਤੇ ਉੱਥੇ ਜਿਹੜੀ ਬਿਟਕੋਇਨ ਦੀ ਮਸ਼ੀਨ ਸੀ ਉਹਦੇ ਵਿੱਚ ਪੈਸੇ ਜਮ੍ਹਾਂ ਕਰਾਤੇ। ਇਸ ਨੂੰ ਇਸ ਭੰਬਲ ਭੂਸੇ ਦੇ ਵਿੱਚ ਹਰਜੋਤ ਸਿੰਘ ਜੀ ਪੈਸੇ ਜਮ੍ਹਾਂ ਕਰਵਾਤੇ ਵੀ ਉਹਨਾਂ ਨੇ, ਜਿਨ੍ਹਾਂ ਨੇ ਤੇਰਾ ਵਾਇਰਸ ਪਾਇਆ ਆ ਸਕੈਮਰਸ ਨੇ, ਨਹੀਂ ਤਾਂ ਤੇਰੇ ਅਕਾਊਂਟ 'ਚੋਂ ਪੈਸੇ ਕੱਢ ਲੈਣੇ ਜਮ੍ਹਾਂ, ਤੂੰ ਕਿਸੇ ਸੁਰੱਖਿਅਤ ਥਾਂ ਦੇ ਉੱਤੇ ਇੱਕ ਹਿਸਾਬ ਦੇ ਨਾਲ ਕਰਾ ਦੇ। ਇਹਨੂੰ ਵਿਚਾਰੀ ਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਇਸ ਪੂਰੇ ਭੰਬਲ ਭੂਸੇ 'ਚ ਵੀ ਇਹਦੇ ਨਾਲ ਇਸ ਟਾਈਮ ਸਕੈਮ ਚੱਲ ਰਿਹਾ ਆ। ਹੁਣ ਤੁਸੀਂ ਦੇਖੋ ਵੀ ਇਹ ਸਕੈਮਰ ਉਹਦੇ ਘਰ ਤੱਕ ਪਹੁੰਚ ਗਿਆ। ਇਹ ਸਰਦਾਰ ਬੰਦਾ ਗੱਡੀ 'ਚ ਆਇਆ, ਉੱਥੇ ਉਹਨੂੰ ਵਲੈਰੋ ਦੇ ਵਿੱਚ ਲੈ ਕੇ ਗਿਆ, ਉੱਥੇ ਫਿਰ ਬਿਟਕੋਇਨ ਮਸ਼ੀਨ 'ਚ $9,000 ਉਹਨੇ ਜਮ੍ਹਾਂ ਕਰਾਇਆ ਤੇ ਉਹਦੇ ਡਾਲਰ ਵਿਚਾਰੀ ਦੇ ਆ ਗਏ। ਸਕੈਮਰ ਉਹਨੂੰ ਘਰੇ ਛੱਡ ਕੇ ਚਲੇ ਗਏ। ਬਾਅਦ ਦੇ ਵਿੱਚ ਉਹਦੀ ਕੁੜੀ ਜਿਹੜੀ ਆਈ, ਕਹਿੰਦੀ ਵੀ ਪੂਰਾ ਦਿਨ ਮੇਰੀ ਮਾਤਾ ਦੀ ਕਾਲ ਨਹੀਂ ਆਈ, ਚੱਕਰ ਕੀ ਆ। ਉਹਨੂੰ ਮਿਲਣ ਗਈ, ਉਹਨੇ ਜਦੋਂ ਮਿਲੀ ਤਾਂ ਉਹ ਡਰੀ ਪਈ ਸੀਗੀ ਤੇ ਉਹਨੇ ਜਦ ਦੱਸਿਆ ਵੀ ਮੇਰੇ ਨਾਲ ਤੇ ਆਹ ਭਾਣਾ ਵਾਪਰ ਗਿਆ, ਤੇ ਕਹਿੰਦੀ ਵੀ ਲੈ ਵੀ ਤੇਰੇ ਨਾਲ ਤਾਂ ਹੋ ਗਿਆ ਵੱਡਾ ਸਕੈਮ। ਉਹਨਾਂ ਨੇ ਪੁਲਿਸ ਨੂੰ ਕਾਲ ਕੀਤੀ, FBI ਨਾਲ ਕੀਤੀ, ਵੈਲਸ ਫਾਰਗੋ, ਬਿਟਕੋਇਨ, ਵਲੈਰੋ ਵਾਲਿਆਂ ਦੇ ਨਾਲ ਸਾਰਿਆਂ ਨਾਲ ਗੱਲ ਕੀਤੀ, ਪਰ ਕਿਉਂਕਿ ਡਾਲਰ ਆਲਰੇਡੀ ਟਰਾਂਸਫਰ ਹੋ ਚੁੱਕੇ ਸੀ, ਜਮ੍ਹਾਂ ਹੋ ਚੁੱਕੇ ਸੀ, ਪੈਸੇ ਤਾਂ ਜਿਹੜੇ ਛੂ ਮੰਤਰ ਹੋ ਗਏ। ਸੋ ਸਕੈਮਰਸ ਕਹਿੰਦੇ ਆ ਵੀ ਤੁਹਾਡੀ ਆਪਣੀ ਕਮਿਊਨਿਟੀ ਦੇ ਵਿੱਚ ਹੀ ਰਹਿ ਰਹੇ ਨੇ। ਇਹ ਤੁਹਾਨੂੰ, ਤੁਹਾਡੇ ਬਿਜ਼ਨਸਿਸ ਨੂੰ ਜਿਹੜਾ ਠੱਗਣ ਦੇ ਲਈ ਕੁਝ ਵੀ ਕਰਨ ਤੱਕ ਤਿਆਰ ਨੇ। ਤੁਹਾਡੇ ਘਰੇ ਵੀ ਆ ਸਕਦੇ ਆ। ਉਹਦਾ ਜਵਾਈ ਜਿਹੜਾ ਬੁੜੀ ਦਾ ਕਹਿੰਦਾ ਵੀ ਸ਼ੁਕਰ ਆ ਵੀ $9,000 ਦੇਖ ਕੇ ਕਿਸੇ ਨੇ ਮਾਰ ਨਹੀਂ ਦਿੱਤਾ ਕਿਤੇ, ਨਹੀਂ ਤਾਂ ਇੱਥੇ ਤਾਂ ਅੱਜ ਕੱਲ੍ਹ ਲੁੱਟਾਂ ਖੋਹਾਂ ਦੀਆਂ ਕਿੰਨੀਆਂ ਜਿਹੜੀਆਂ ਵਾਰਦਾਤਾਂ ਜਿਹੜੀਆਂ ਹੁੰਦੀਆਂ। ਕਹਿੰਦੀ ਚਲੋ ਪੈਸੇ ਤਾਂ ਮੁੜ ਕੇ ਭਾਵੇਂ ਆ ਜਾਣਗੇ, ਪਰ ਇਹ ਆ ਵੀ ਜਾਨ ਜਿਹੜੀ ਬੀਬੀ ਦੀ ਬਚ ਗਈ ਆ। ਸੋ ਬੈਂਕ ਵਾਲੇ ਕਹਿ ਰਹੇ ਆ ਲੋਕਾਂ ਨੂੰ ਵੀ ਭਾਈ ਆਪਣੇ ਜਿਹੜੇ ਬਜ਼ੁਰਗਾਂ ਦੇ ਨਾਲ ਕੋ ਸਾਈਨਰ ਬਣੋ ਅਕਾਊਂਟਾਂ ਦੇ ਵਿੱਚ, ਤਾਂ ਜੋ ਜੇ ਕੋਈ ਇੱਦਾਂ ਦੀ ਵੱਡੀ ਟ੍ਰਾਂਜੈਕਸ਼ਨ ਹੋ ਰਹੀ ਆ ਐਟਲੀਸਟ ਤੁਹਾਨੂੰ ਜਿਹੜਾ ਉਹ ਪਤਾ ਲੱਗੇ, ਤਾਂ ਸ਼ਾਇਦ ਉਸ ਤੋਂ ਪਹਿਲਾਂ ਤੁਸੀਂ ਉਹਨਾਂ ਨੂੰ ਆਗਾਹ ਜਾਂ ਜਿਹੜਾ ਉਹ ਬਚਾ ਸਕੋ। ਪਰ ਕਿੰਨੇ ਅਫਸੋਸ ਦੇ ਨਾਲ ਹਰਜੋਤ ਸਿੰਘ ਜੀ ਕਹਿਣਾ ਪੈ ਰਿਹਾ ਵੀ ਇਹ ਪੱਗ ਬੰਨ੍ਹ ਕੇ ਬੰਦੇ ਨੇ ਆਹ ਕਰਤੂਤ ਜਿਹੜੀ ਆ ਉੱਥੇ ਕੀਤੀ ਹੈਗੀ ਆ। ਬਹੁਤ ਹੀ ਮਾੜੀ ਗੱਲ ਆ, ਇਹ ਫਰੇਜ਼ਨੋ 'ਚ ਵਾਪਰਿਆ। ਸੋ ਇਹ ਲੱਭ ਤਾਂ ਜਾਣਾ ਹੀ ਆ ਵੀ ਕਿਹੜਾ ਹੈਗਾ ਆ
ਪਰ ਯਾ ਇਹਦੇ ਨਾਲ ਪੂਰੀ ਕਮਿਊਨਿਟੀ ਦੀ ਜਿਹੜੀ ਬਦਨਾਮੀ ਹੁੰਦੀ ਹੈਗੀ ਆ। ਯਾ ਹੁਣ ਆਪਾਂ ਦੇਖੋ ਰੇਡੀਓ ਤੇ ਕਿੰਨੇ ਸਾਲਾਂ ਤੋਂ ਰੌਲਾ ਪਾਉਂਦੇ ਏਦਾਂ ਸਕੈਮ ਹੁੰਦੇ ਆ, ਫਿਰ ਕਹਿੰਦੇ ਜੀ ਉੱਥੋਂ ਦੇ ਆ ਬੰਦੇ, ਇੱਥੇ ਦੇ ਆ, ਹਰਿਆਣੇ ਦੇ ਆ, ਪਾਕਿਸਤਾਨ ਦੇ ਆ। ਹੁਣ ਦੇਖੋ ਤੁਹਾਡਾ ਆਪਣਾ ਹੀ ਸੀ। ਸੋ ਬਹੁਤ ਹੀ ਮਾੜੀ ਗੱਲ ਆ। ਸੋ ਇਦਾਂ ਦੇ ਜਿਹੜੇ ਗੰਦੇ ਆਂਡੇ ਆ, ਇਹਨਾਂ ਨੂੰ ਐਕਸਪੋਜ਼ ਕਰਨਾ ਚਾਹੀਦਾ। ਬਜ਼ੁਰਗ ਬੀਬੀ ਨਾਲ ਇਹ ਹੋਇਆ, ਕੱਲ ਨੂੰ ਆਪਣੇ ਕਿਸੇ ਬਜ਼ੁਰਗ ਨਾਲ ਇਦਾਂ ਹੋਵੇ ਤੇ ਤੁਸੀਂ ਦੇਖੋ ਵੀ ਕੀ ਹੋਊਗਾ। ਸੋ ਬਹੁਤ ਹੀ ਮਾੜੀ ਗੱਲ ਆ। ਯਾ ਅਗਲੀ ਖਬਰ ਵੱਲ ਚਲੀਏ। ਜੀ ਕੈਲੀਫੋਰਨੀਆ ਵਿੱਚ ਨਵਾਂ ਲਾ ਪਾਸ ਹੋ ਗਿਆ, ਜਿਹਦੇ ਮੁਤਾਬਕ 23 ਮਿਲੀਅਨ ਟਨ ਪਲਾਸਟਿਕ ਆਉਣ ਵਾਲੇ 10 ਸਾਲਾਂ ਦੇ ਵਿੱਚ ਘਟ ਜਾਵੇਗੀ। ਇਹ ਬਹੁਤ ਹੀ ਵਧੀਆ ਲਾ ਪਾਸ ਹੋਇਆ। ਕਹਿੰਦੇ ਵੀ SV 54 ਇਸ ਲਾਅ ਦੇ ਮੁਤਾਬਕ ਪਲਾਸਟਿਕ ਪੋਲੂਸ਼ਨ ਨੂੰ ਕੈਲੀਫੋਰਨੀਆ ਦੇ ਵਿੱਚ ਰਿਡਿਊਸ ਕੀਤਾ ਜਾਊਗਾ। ਇਹ ਲਾਅ ਇਫੈਕਟ ਹੋ ਜਾਊਗਾ ਜਨਵਰੀ 1 2027 ਦੇ ਵਿੱਚ। ਸੋ ਇਦਾਂ ਦਾ ਲਾਅ 4 ਹੋਰ ਸਟੇਟਾਂ ਵਿੱਚ ਵੀ ਆਲਰੇਡੀ ਪਾਸ ਹੋ ਚੁੱਕਾ ਹੈਗਾ ਆ, ਪਰ ਕੈਲੀਫੋਰਨੀਆ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਸਭ ਤੋਂ ਜ਼ਿਆਦਾ ਪੋਪੂਲੇਸ਼ਨ 39-40 ਮਿਲੀਅਨ ਦੇ ਕਰੀਬ ਹੈਗੀ ਆ, ਵੱਡਾ ਸਟੇਟ ਆ। ਇਹਦੇ ਨਾਲ 25% ਜੋ ਪਲਾਸਟਿਕ ਹੈਗੀ ਆ ਉਹ ਆਉਣ ਵਾਲੇ 10 ਸਾਲਾਂ ਦੇ ਵਿੱਚ ਘਟ ਜਾਊਗੀ। 30% 2032 ਤੱਕ ਰੀਸਾਈਕਲਿੰਗ ਹੋਊਗੀ, 2028 ਤੱਕ 65% ਰੀਸਾਈਕਲਿੰਗ ਇਹ ਸਾਰਾ ਜੋ ਪਲਾਸਟਿਕ ਆ ਉਹਦੀ ਹੋਊਗੀ। US ਪਲਾਸਟਿਕ ਪਾਲਿਸੀ ਐਨਾਲਿਸਟ ਐਟ ਓਸ਼ਨ ਕੰਜ਼ਰਵੇਂਸੀ ਦੇ ਉੱਤੇ ਉਹਨਾਂ ਨੇ ਦੱਸਿਆ ਵੀ ਇਹ ਬਿੱਲ ਬਹੁਤ ਵਧੀਆ ਬਿੱਲ ਆ, ਜਿਹਦੇ ਨਾਲ ਆਪਾਂ ਦੇਖਦੇ ਹਾਂ ਵੀ ਪਲਾਸਟਿਕ ਕਿੰਨਾ ਕੁਝ ਜਾ ਰਹੀ ਆ, ਸਮੁੰਦਰ 'ਚ ਜਾ ਰਹੀ ਆ, ਓਸ਼ਨ ਜਾ ਰਹੀ ਆ, ਉੱਥੇ ਜਾਨਵਰ ਮਰ ਰਹੇ ਹੈਗੇ ਆ, ਤੇ এনवायरमेंट ਬਚਾਉਣ ਦੇ ਲਈ ਬਹੁਤ ਵਧੀਆ ਹੈਗਾ। 2021 ਤੱਕ US ਪਲਾਸਟਿਕ ਰੀਸਾਈਕਲਿੰਗ ਰੇਟ 5 ਤੋਂ ਲੈ ਕੇ 6% ਤੱਕ ਸੀ, ਤੇ ਕੈਲੀਫੋਰਨੀਆ ਦੇ ਵਿੱਚ 5% ਤੋਂ ਥੱਲੇ ਹੈਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਬਿੱਲ ਪਾਸ ਹੋਇਆ, ਜਿਸ ਦਾ ਨਾਮ ਪਲਾਸਟਿਕ ਪੋਲੂਸ਼ਨ ਪ੍ਰੋਡਿਊਸਰ ਰਿਸਪੌਂਸਿਬਿਲਿਟੀ ਐਕਟ ਕਰਕੇ ਦੱਸਿਆ ਗਿਆ ਆ, ਸਟੇਟ ਅਸੈਂਬਲੀ ਦੇ ਵਿੱਚ 67 ਜਣੇ ਹੱਕ ਸੀ, 2 ਜਣੇ ਅਗੇਂਸਟ ਸੀ। ਸਟੇਟ ਸੈਨੇਟ ਦੇ ਵਿੱਚ 29 ਹੱਕ ਸੀ, ਅਗੇਂਸਟ 0 ਸੀਗੇ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਬਿੱਲ ਨੂੰ ਆਲਰੇਡੀ ਸਾਈਨ ਕਰ ਦਿੱਤਾ ਜੂਨ 30 ਨੂੰ, ਤੇ ਉਹ ਤੋਂ ਬਾਅਦ ਇਹ ਲਾ ਪਾਸ ਹੋ ਗਿਆ। ਤੇ ਬਾਕੀ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਕੈਲੀਫੋਰਨੀਆ ਚੌਥੀ ਸਟੇਟ ਹੋ ਗਈ ਆ ਇਦਾਂ ਦਾ ਲਾ ਪਾਸ ਕਰਨ ਨੂੰ। ਇਸ ਤੋਂ ਪਹਿਲਾਂ ਕੋਲੋਰਾਡੋ, ਮੇਨ ਤੇ ਓਰੇਗਨ ਸਟੇਟਸ ਨੇ ਸਿਮਿਲਰ ਲਾਜ਼ ਪਾਸ ਕੀਤੇ ਹੈਗੇ ਆ। ਜੀ ਜੀ ਸੋ ਇਹ ਪਹਿਲ ਕਦਮੀਆਂ ਜਿਹੜੀਆਂ ਇਸ ਟਾਈਮ ਆ ਉਹ ਚੱਲ ਰਹੀਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਯੂਰੋ ਉਹਦੀ ਕੀਮਤ ਲਗਾਤਾਰ ਘਟ ਰਹੀ ਹੈ। ਪਿਛਲੇ 20 ਸਾਲਾਂ ਦੇ ਆંકੜਿਆਂ ਦੇ ਮੁਤਾਬਕ ਯੂਰੋ ਇਸ ਟਾਈਮ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਚੱਲ ਰਿਹਾ ਆ। ਕਿਸੇ ਟਾਈਮ ਇੱਕ ਯੂਰੋ ਦਾ $1.5 ਜਾਂ $1.60 ਤੱਕ ਵੀ ਮਿਲ ਜਾਂਦੇ ਸੀ। ਹੁਣ ਯੂਰੋ ਤਕਰੀਬਨ ਡਾਲਰ ਦੇ ਬਰਾਬਰ ਪਹੁੰਚ ਚੁੱਕਾ ਹੈ। $1 ਤੇ 2 ਸੈਂਟ ਦੇ ਬਰਾਬਰ ਕਹਿੰਦੇ ਯੂਰੋ ਦੀ ਕੀਮਤ ਇਸ ਟਾਈਮ ਬਣੀ ਪਈ ਆ। ਡਾਲਰ ਲਗਾਤਾਰ ਕਹਿੰਦੇ ਵੀ ਆਪਣੀ ਮਜ਼ਬੂਤੀ ਬਣਾ ਰਿਹਾ ਹੈਗਾ ਆ। ਸੋ ਕਹਿੰਦੇ ਵੀ US ਫੈਡਰਲ ਰਿਜ਼ਰਵ ਨੇ ਜਿਹੜੀ ਰੇਟ ਹਾਈਕ ਦਾ ਕੰਮ ਸ਼ੁਰੂ ਕੀਤਾ, ਉਹਦੇ ਨਾਲ ਡਾਲਰ ਦੇ ਵਿੱਚ ਮਜ਼ਬੂਤੀ ਜਿਹੜੀ ਉਹ ਜ਼ਰੂਰ ਆਈ ਆ। ਇਨਫਲੇਸ਼ਨ ਨੂੰ ਹੀ ਕਾਬੂ ਦੇ ਵਿੱਚ ਪਾਉਣ ਦੇ ਲਈ ਇਹ ਕਦਮ ਚੱਕੇ ਗਏ ਸੀ। ਉੱਧਰ ਯੂਰਪ ਵੀ, ਜਿੱਦਾਂ ਆਪਾਂ ਸਵੇਰੇ ਵੀ ਖਬਰਾਂ ਕਰ ਰਹੇ ਸੀ ਵੀ ਇਨਫਲੇਸ਼ਨ ਤੋਂ ਬਚਿਆ ਨਹੀਂ ਆ, ਉੱਥੇ ਵੀ ਜੂਨ ਮਹੀਨੇ ਦੇ ਵਿੱਚ ਰਿਕਾਰਡ ਤੋੜ 8.6% ਇਨਫਲੇਸ਼ਨ, ਮਹਿੰਗਾਈ ਜਿਹੜੀ ਆ ਪਿਛਲੇ ਸਾਲ ਦੇ ਮੁਤਾਬਕ ਵਧੀ ਆ, ਤੇ ਉਸੇ ਦੀ ਮਾਰ ਯੂਰੋ ਦੇ ਉੱਤੇ ਇਸ ਟਾਈਮ ਪੈ ਰਹੀ ਆ। ਯੂਰਪੀਅਨ ਸੰਘ ਦੇ ਸਾਰੇ ਹੀ ਮੁਲਕ ਯੂਰੋ ਦੇ ਵਿੱਚ ਹੀ ਟ੍ਰੇਡਿੰਗ ਕਰਦੇ ਆ। ਸਾਰੇ ਲੋਕ ਆਪਸ ਦੇ ਵਿੱਚ ਜਾ ਕੇ ਉਹਨਾਂ ਨੂੰ ਕਰੰਸੀ ਐਕਸਚੇਂਜ ਕਰਨ ਦੀ ਲੋੜ ਨਹੀਂ ਪੈਂਦੀ, ਯੂਰੋ ਦੇ ਨਾਲ ਹੀ ਕੰਮ ਸਾਰਦੇ ਨੇ। ਜੀ, ਅਗਲੀ ਖਬਰ, ਕੈਲੀਫੋਰਨੀਆ ਦੇ ਵਿੱਚ ਨਵੇਂ ਇਵੈਕੂਏਸ਼ਨ ਆਰਡਰ ਜਾਰੀ ਕੀਤੇ ਗਏ ਆ, ਕਿਉਂਕਿ ਅੱਗਾਂ ਪਿਛਲੇ 2 ਦਿਨਾਂ ਦੇ ਵਿੱਚ ਹੋਰ ਵੱਧ ਗਈਆਂ ਹੈਗੀਆਂ। ਜੈਕਸਨ ਕੈਲੀਫੋਰਨੀਆ ਤੋਂ ਖਬਰ ਆ ਰਹੀ ਆ, ਇਲੈਕਟਰਾ ਫਾਇਰ ਜੋ ਕਿ ਸਿਆਰਾ ਨਵਾਡਾ ਗੋਲਡ ਕਾਉਂਟੀ ਦੇ ਵਿੱਚ ਮੰਡੇ ਨੂੰ ਸ਼ੁਰੂ ਹੋਈ ਸੀ ਆਫਟਰਨੂਨ 'ਚ, ਉੱਥੇ 4.7 ਸਕੁਅਰ ਮਾਈਲ ਉਸਨੇ ਜਿਹੜਾ ਏਰੀਆ ਆਪਣੀ ਜਿਹੜੀ ਆ ਏਰੀਆ ਕਵਰ ਕਰ ਲਿਆ ਹੈਗਾ ਅੱਗ ਨੇ। ਤੇ ਇਸ ਤੋਂ ਬਿਨਾਂ ਮੈਂਡੇਟਰੀ ਇਵੈਕੂਏਸ਼ਨ ਤੇ ਇਸ਼ੂ ਕੀਤੀ ਗਈ ਆ 700 ਰੈਜ਼ੀਡੈਂਟਸ ਜੋ ਕਿ ਐਮਾਡੋਰ ਕਾਉਂਟੀ ਦੇ ਵਿੱਚ ਰਹਿੰਦੇ ਹੈਗੇ ਆ। 300 ਤੋਂ 400 ਲੋਕ ਕੈਲਾਵਰਸ ਕਾਉਂਟੀ ਦੇ ਵਿੱਚ ਰਹਿੰਦੇ, ਉਹਨਾਂ ਨੂੰ ਇਵੈਕੂਏਸ਼ਨ ਆਰਡਰ ਕੀਤੇ ਗਏ ਹੈਗੇ ਆ। ਰਿਕ੍ਰੀਏਸ਼ਨਲ ਏਰੀਆ 'ਚ ਇੱਥੇ ਫਾਇਰ ਸਟਾਰਟ ਹੋਈ ਸੀ ਤੇ ਉੱਥੋਂ 85 ਤੋਂ 100 ਦੇ ਕਰੀਬ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਹੈਗਾ ਆ। ਸੋ
ਮੋਰ ਦੈਨ ਕਹਿੰਦੇ ਵੀ 100 ਫਾਇਰ ਇੰਜਨ ਤੇ 1200 ਫਾਇਰ ਫਾਈਟਰ ਤੇ 1400 ਹੈਲੀਕਾਪਟਰਸ ਵੱਖ-ਵੱਖ ਜਗ੍ਹਾ ਦੇ ਉੱਤੇ ਅੱਜ ਦੀ ਡੇਟ ਦੇ ਵਿੱਚ ਕੈਲ ਫਾਇਰ ਦੇ ਮੁਤਾਬਕ ਅੱਗ ਬੁਝਾਉਣ ਦੇ ਵਿੱਚ ਲੱਗੇ ਹੋਏ ਹੈਗੇ ਆ। ਇੱਕ ਫਾਇਰ ਫਾਈਟਰ ਇੰਜਰਡ ਵੀ ਹੋਇਆ ਹੈਗਾ, ਜਿਸ ਦੇ ਸੱਟਾਂ ਵੀ ਲੱਗੀਆਂ ਹੈਗੀਆਂ ਆ। ਇਹ ਕੈਲ ਫਾਇਰ ਨੇ ਦੱਸਿਆ ਹੈਗਾ। ਬਾਕਸ ਬੀਚ ਏਰੀਆ ਜਿਹੜਾ ਕਿ 55 ਮੀਲ ਈਸਟ ਆਫ ਸੈਕਰਾਮੈਂਟੋ ਹੈਗਾ, ਸਿਆਰਾ ਨਵਾਡਾ ਦਾ ਰੀਜਨ ਆ, ਉੱਥੇ ਵੀ ਅੱਗ ਲੱਗੀ ਹੋਈ ਹੈਗੀ ਆ। ਜੀ ਬਿਲਕੁਲ। ਸੋ 3000 ਏਕੜ ਦੇ ਵਿੱਚ ਇਹ ਇਸ ਟਾਈਮ ਹਰਜੋਤ ਸਿੰਘ ਜੀ ਅੱਗ ਆ ਉਹ ਫੈਲੀ ਪਈ ਹੈਗੀ ਆ। ਲਗਾਤਾਰ ਜਿਹੜੀ ਆ ਉਹ ਵੱਧ ਸਕਦੀ ਆ ਤੇ ਕਾਬੂ ਪਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਆ। ਡਰਾਈ ਸੀਜ਼ਨ ਆਪਾਂ ਨੂੰ ਸਭ ਨੂੰ ਹੀ ਪਤਾ ਆ ਹਰਜੋਤ ਸਿੰਘ ਜੀ, ਵੀ ਇਹ ਚੱਲ ਰਿਹਾ ਆ ਤੇ ਸੋਕੇ ਦੀ ਮਾਰ 'ਚੋਂ ਆ ਤੇ ਨਾਲ ਦੇ ਨਾਲ ਅੱਗਾਂ ਜਿਹੜੀਆਂ ਜ਼ਰੂਰ ਨੁਕਸਾਨ ਬਹੁਤ ਜ਼ਿਆਦਾ ਇਹ ਪਹੁੰਚਾਉਂਦੀਆਂ ਨੇ। ਕਾਫੀ ਵੱਡਾ ਬਰਡਨ ਭਾਰ ਜਿਹੜਾ ਇਕਨੋਮਿਕ ਤੌਰ ਦੇ ਉੱਤੇ ਵੀ ਕੈਲੀਫੋਰਨੀਆ ਦੇ ਉੱਤੇ ਇਹਨਾਂ ਅੱਗਾਂ ਦੇ ਉੱਤੇ ਕਾਬੂ ਪਾਉਣ ਦੇ ਲਈ ਬਣਦਾ ਹੈਗਾ ਆ। ਤੇ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ। ਪਰ ਜਾਣ ਤੋਂ ਪਹਿਲਾਂ ਤੁਹਾਡੇ ਨਾਲ ਜਿਹੜੇ ਆ ਆંકੜੇ ਸਾਂਝੇ ਕਰਦੇ ਜਾਈਏ ਸਟਾਕ ਮਾਰਕੀਟਸ ਦੇ। ਡਾਓ ਜੋਨਸ ਜਿਹੜਾ ਕਿ ਅੱਜ ਸ਼ੁਰੂਆਤ ਦੇ ਵਿੱਚ 700 ਪੁਆਇੰਟ ਵੀ ਡਿੱਗ ਗਿਆ ਸੀਗਾ, ਉਸਨੇ ਥੋੜ੍ਹਾ ਜਿਹਾ ਰਿਕਵਰ ਕੀਤਾ, ਪਰ ਓਵਰਆਲ ਪਿਛਲੀ ਜਿਹੜੀ ਕਲੋਜ਼ਿੰਗ ਦੇ ਮੁਕਾਬਲੇ ਫਿਰ ਵੀ 130 ਪੁਆਇੰਟ ਜਿਹੜਾ ਉਹ ਡਿੱਗ ਕੇ ਬੰਦ ਹੋਇਆ 30,967 ਦੇ ਉੱਤੇ। S&P ਦੇ ਵਿੱਚ 6 ਪੁਆਇੰਟ ਵਧੇ 3831 ਦੇ ਬੰਦ ਹੋਇਆ। ਨੈਸਡੈਕ 100 ਤੇ 94 ਪੁਆਇੰਟ ਵਧਿਆ 11,322 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ ਇਹ ਕਾਫੀ ਜ਼ਿਆਦਾ ਡਿੱਗਾ ਆ, $1769 ਦੇ ਬਰਾਬਰ ਪਹੁੰਚਿਆ ਆ। ਜਿਹੜਾ ਕੱਚੇ ਤੇਲ ਦੀ ਕੀਮਤ ਅੱਜ 100 ਤੋਂ ਪਹਿਲਾਂ ਥੱਲੇ ਆ ਗਈ ਸੀ ਤੇ ਅੱਜ ਹੁਣ ਇਸ ਟਾਈਮ ਜਦੋਂ ਗੱਲ ਕਰ ਰਹੇ ਆ ਤਾਂ $101 ਦੇ ਬਰਾਬਰ ਫਿਰ ਇਹ ਪਹੁੰਚ ਗਿਆ ਆ। 10 ਈਅਰ ਯੀਲਡ 2.83% ਦੇ ਉੱਤੇ ਪਹੁੰਚ ਗਈ ਆ। ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ $20,248 ਦੇ ਬਰਾਬਰ ਤੇ ਇਥੀਰੀਅਮ $1143 ਦੇ ਬਰਾਬਰ ਚੱਲ ਰਿਹਾ ਹੈ। $1 ਦੀ ਕੀਮਤ ਕੈਨੇਡਾ ਦੇ $1 ਤੇ 29 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ 79 ਰੁਪਏ ਤੇ 27 ਪੈਸੇ ਦੇ ਬਰਾਬਰ ਰਹੀ ਹੈਗੀ ਆ। ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫੇਰ ਦੱਸਦੇ ਜਾਈਏ, ਨੈਕਸਟ ਵੀਕ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ USA ਵੱਲੋਂ ਇੱਕ ਆਰਟ ਐਗਜ਼ੀਬਿਸ਼ਨ, ਜਿੱਥੇ ਪਰਮ ਸਿੰਘ ਕੈਨੇਡਾ ਤੋਂ ਆ ਰਿਹਾ ਤੇ ਨਾਲ ਦੀ ਨਾਲ ਉਹਨਾਂ ਨੇ ਬੱਚਿਆਂ ਦੇ ਲਈ ਆਰਟ ਕੈਂਪ ਵੀ ਲਾਇਆ ਹੈਗਾ। ਦੋ ਗਰੁੱਪ ਰੱਖੇ ਗਏ ਆ, 1.5 ਘੰਟੇ ਦੇ ਹੋਣਗੇ, ਇੱਕ ਸਵੇਰ ਨੂੰ ਇੱਕ ਸ਼ਾਮ ਨੂੰ। ਸੋ ਆਪਣੇ ਬੱਚੇ ਜੋ ਆ ਵੱਧ ਤੋਂ ਵੱਧ ਰਜਿਸਟਰ ਕਰਾਓ ਤਾਂ ਕਿ ਬੱਚੇ ਆਪਣੇ ਆਰਟ ਤੇ ਕਲਚਰ ਦੇ ਨਾਲ ਜੁੜ ਸਕਣ। ਜੀ ਇਹ ਤੁਸੀਂ ਬੱਚਿਆਂ ਨੂੰ ਆਰਟ ਕੈਂਪ ਦੇ ਲਈ ਰਜਿਸਟਰ ਕਰਾਉਣ ਦੇ ਲਈ 11 ਤੋਂ 16 ਤਰੀਕ ਤੱਕ ਜਿਹੜਾ ਇਹ ਕੈਂਪ ਰਹਿਣ ਵਾਲਾ ਹੈ। ਸੋ ਉਹਦੇ ਵਿੱਚ ਜੇ ਤੁਸੀਂ ਰਜਿਸਟਰ ਕਰਾਉਣਾ ਚਾਹੁੰਦੇ ਆ ਤਾਂ ਸਟੂਡੀਓ ਦੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹਾਂ 408-272 5200 4082725200 ਦੇ ਉੱਤੇ। ਤੇ ਹੁਣ ਲੈਂਦੇ ਆ ਜੀ ਇਜਾਜ਼ਤ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।